ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਗੁਰੂ ਰਾਮਦਾਸ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਦੂਰੋਂ ਨੇੜਿਓਂ ਪਿੰਡਾਂ ਸ਼ਹਿਰਾਂ ਤੋਂ ਨਗਰਾਂ ਤੋਂ ਆਪ ਜੀ ਬਾਬਾ ਦੀਪ ਸਿੰਘ ਜੀ ਦੇ ਘਰ ਪਹੁੰਚੇ ਹੋ। ਔਰ ਇਹ ਇਹੋ ਜਿਹਾ ਘਰ ਹੈ ਬਾਬਾ ਦੀਪ ਸਿੰਘ ਜੀ ਦਾ, ਜਿਹੜਾ ਜਿਹੜੀ ਭਾਵਨਾ ਕਰਕੇ ਇੱਥੇ ਆਉਂਦਾ ਹੈ, ਬਾਬਾ ਦੀਪ ਸਿੰਘ ਜੀ ਉਹਦੀ ਭਾਵਨਾ ਨੂੰ ਭਾਗ ਲਾਉਂਦੇ ਨੇ। ਬਸ ਸ਼ਰਤ ਹੈ ਤੇਰੀ ਜਿਹੜੀ ਅਰਦਾਸ ਹੈ ਨਾ, ਉਹਦੇ ਵਿੱਚ ਪੂਰੀ ਸ਼ਰਧਾ ਹੋਵੇ, ਭਾਵਨਾ ਵਿੱਚ ਜਰਾ ਵੀ ਕਮੀ ਨਾ ਹੋਵੇ। ਜੇ ਕਿਤੇ ਕਮੀ ਆਪਣੇ ਅੰਦਰ ਹੋਏਗੀ ਨਾ, ਫਿਰ ਵੀ ਝੋਲੀਆਂ ਉਹ ਭਰਦੇ ਨੇ, ਖਾਲੀ ਨਹੀਂ ਮੋੜਦੇ, ਪਰ ਥੋੜਾ ਜਿਹਾ ਨਾ ਸਮਾਂ ਲੱਗ ਜਾਂਦਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਹਨਾਂ ਨੇ ਤੇ ਝੋਲੀਆਂ ਭਰਨੀਆਂ ਨੇ, ਉਹ ਤੇ ਅਕਿਰਤ ਘਣਾ ਨੂੰ ਵੀ ਪਾਲਦੇ ਨੇ। ਜਿਹੜਾ ਉਹਨਾਂ ਕੋਲੋਂ ਦਾਤਾਂ ਲੈ ਕੇ ਉਹਨਾਂ ਨੂੰ ਭੁੱਲ ਵੀ ਜਾਂਦਾ ਹੈ ਨਾ, ਬਾਬਾ ਉਹਨੂੰ ਵੀ ਖਾਲੀ ਨਹੀਂ ਮੋੜਦਾ। ਬੜਾ ਵੱਡਾ ਜੋ ਤਰਸ ਵਰਤ ਰਿਹਾ ਪ੍ਰਤੱਖ ਬਾਬਾ ਦੀਪ ਸਿੰਘ ਜੀ ਇਸ ਅਸਥਾਨ ਦੇ ਜ਼ਰਰੇ ਜ਼ਰਰੇ ਵਿੱਚ ਵਰਤ ਰਹੇ ਨੇ। ਜਿਹੜੇ ਵੀ ਆਉਂਦੇ ਨੇ ਉਹਨਾਂ ਦੇ ਨਾਲ ਨਿਤ ਕੋਈ ਨਾ ਕੋਈ ਨਵਾਂ ਕੌਤਕ ਕਰਦੇ ਨੇ ਬਾਬਾ ਜੀ। ਇਸ ਅਸਥਾਨ ਤੇ ਸਾਰੀਆਂ ਸੰਗਤਾਂ ਬਾਬਾ ਦੀਪ ਸਿੰਘ ਜੀ ਦੇ ਘਰ ਵਿੱਚ ਪਹੁੰਚੀਆਂ ਜੇ। ਮੈਂ ਇਸ ਘਰ ਦਾ ਕੂਕਰ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਮਨ ਦੀ ਭਾਵਨਾ ਹੈ ਅੱਜ ਕੀਰਤਨ ਦੀ ਪ੍ਰਾਰੰਭਤਾ ਆਓ 4-5 ਮਿੰਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜ ਕੇ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਬੈਠੇ ਨੇ ਗੁਰੂ ਰਾਮਦਾਸ ਜੀ, ਨਾਲ ਵੇਖੋ ਬਾਬਾ ਦੀਪ ਸਿੰਘ ਜੀ ਦਾ ਆਸਣ ਲੱਗਾ, ਪ੍ਰਤੱਖ ਚੌਂਕੜਾ ਮਾਰ ਕੇ ਬੈਠਾ ਬਾਬਾ, ਪ੍ਰਤੱਖ। ਔਰ ਮੈਂ ਸੱਚ ਕਹਿ ਰਿਹਾ, ਮੇਰੇ ਕੋਲੋਂ ਤੁਸੀਂ ਬਹੁਤ ਜਾਣੇ ਆਪਣੀਆਂ ਗੱਲਾਂ ਲੁਕਾ ਸਕਦੇ ਹੋ, ਮੈਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੇ ਅੰਦਰ ਕੀ ਚੱਲ ਰਿਹਾ, ਕਿਉਂਕਿ ਮੈਂ ਵੀ ਇਨਸਾਨ ਹੀ ਹਾਂ ਨਾ। ਤੁਸੀਂ ਦੱਸੋਗੇ, ਜਿੰਨਾ ਦੱਸੋਗੇ ਮੈਨੂੰ ਓਨਾ ਹੀ ਪਤਾ ਲੱਗਣਾ, ਪਰ ਬਾਬਾ ਏਡਾ ਜ਼ਾਹਰ ਹੈ, ਤੁਸੀਂ ਉਹਨੂੰ ਦੱਸੋ ਨਾ ਦੱਸੋ, ਉਹਨੂੰ ਸਭ ਕੁਝ ਪਤਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਾਪੂ ਨੂੰ ਮੇਰੇ ਸਭ ਕੁਝ ਪਤਾ ਹੈ, ਸਭ ਕੁਝ। ਕਿਹੜੀ ਭਾਵਨਾ ਨਾਲ ਆਇਆ, ਕਿਹੜਾ ਕੀ ਅੰਦਰ ਸੋਚ ਰਿਹਾ ਹੈ, ਬਾਬਾ ਦੀਪ ਸਿੰਘ ਜੀ ਨੂੰ ਸਭ ਪਤਾ ਹੈ। ਬਾਬਾ ਜੀ ਨੂੰ ਪਤਾ ਹੈ ਆਇਆ ਤੇ ਚੁਪਹਿਰਾ ਕੱਟਣ ਹੈ, ਪਰ ਦੇ ਕੇ ਬਾਹਰ ਗੇੜੇ ਹੀ ਚਲਾ ਗਿਆ। ਆਖੋ ਵਾਹਿਗੁਰੂ ਜੀ, ਉਹ ਵੀ ਪਤਾ ਹੈ ਬਾਬਾ ਦੀਪ ਸਿੰਘ ਜੀ ਨੂੰ, ਉਹ ਵੀ ਪਤਾ ਹੈ ਕਿ ਚੁਪਹਿਰਾ 10 ਵਜੇ ਸ਼ੁਰੂ ਹੋਇਆ ਤੇ 8:30 ਵਜੇ ਕਈ ਚੌਂਕੜਾ ਮਾਰ ਕੇ ਬਹਿ ਗਏ ਨੇ। ਬਾਬਾ ਜੀ ਨੂੰ ਉਹ ਵੀ ਪਤਾ ਹੈ, ਸਭ ਦਾ ਪਤਾ ਹੈ, ਸਭ ਦਾ, ਇੱਕ ਦੇ ਅੰਦਰਲੀਆਂ ਬਾਤਾਂ ਦਾ ਉਹ ਜਾਣਨਹਾਰ ਹੈ। ਤੇ ਆਓ ਬੜੀ ਭਾਵਨਾ ਦੇ ਨਾਲ 4-5 ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ, ਸਾਰੀ ਸੰਗਤ ਹਾਜ਼ਰੀ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ ਜੀ।
निधान अमृत सर सद ही भरपूरा वाहे गुरु वाहे गुरु वाहे गुरु वाहे गुरु वाहे गुरु वाहे गुरु ਧੰਨ ਗੁਰੂ ਰਾਮਦਾਸ ਜੀ ਸਾਰਿਆਂ ਕੋ ਧੰਨ ਬਾਬਾ ਦੀਪ ਸਿੰਘ ਧੰਨ ਜੀ ਬਾਬਾ ਦੀਪ ਸਿੰਘ ਜੀ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਿਆ ਨਹੀਂ ਕਰਤੇ ਬੋਲੋ ਕਿਆ ਨਾਹੀ ਕਰਤੇ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਿਆ ਨਹੀਂ ਕਰਤੇ ਜਜ ਕੇ ਬੋਲੋ ਕਿਆ ਨਾਹੀ ਕਰਤੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕੋਈ ਵਾਂਝਾ ਨਾ ਰਹਿ ਜਾਏ ਸਾਰੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਧੰਨ ਗੁਰੂ ਰਾਮਦਾਸ ਜੀ ਸਾਰਿਆਂ ਕੋ ਧੰਨ ਬਾਬਾ ਬੁਲਾ ਦਿਓ ਬਾਬਾ ਧੰਨ ਬਾਬਾ ਦੀਪ ਸਿੰਘ ਜੀ ਨੀਂਦਾਂ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਜੁਗਾ ਜੁਗੰਤਰ ਖਾਹੀ ਬੋਲੋ ਜੁਗਾ ਜੁਗੰਤਰ ਖਾਹੀ ਖਾਹੇ ਨੀਂਦਾਂ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਜੁਗਾ ਜੁਗੰਤਰ ਖਾਹੀ ਖਾਹੇ ਜੁਗਾ ਜੁਗੰਤਰ ਖਾਹੀ ਖਾਹੇ ਲੈਂਦੇ ਥੱਕ ਪਾਏ ਨਾਲ ਜਵੇ ਘਰ ਭਰੇ ਪੰਡਾਰ ਟੋਟ ਨਾ
ਜੀ ਵਾਹਿਗੁਰੂ 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 ਇਹੋ ਹੀ ਝੋਲੀਆਂ ਭਰਵਾਉਣ ਦਾ ਸਮਾਂ ਜੇ ਲੈ ਲਓ ਨਾਮਾ ਵਾਹਿਗੁਰੂ 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 ਸਭ ਜੁੜੋ ਵਾਹਿਗੁਰੂ 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 ਕੋਈ ਵਾਂਝਾ ਨਾ ਰਹਿ ਜਾਏ ਪਿਆਰਿਓ ਗੁਰੂ ਰਾਮਦਾਸ ਜੀ
ਵਾਹਿਗੁਰੂ 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 ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਦੂਰੋਂ ਨੇੜਿਓਂ ਬਾਬਾ ਦੀਪ ਸਿੰਘ ਜੀ ਦੇ ਘਰ ਵਿੱਚ ਪਹੁੰਚੇ ਹੋ। ਪਰਿਵਾਰਕ ਮੈਂਬਰਾਂ, ਪਰਿਵਾਰਕ ਮੀਟਿੰਗ ਆਪਾਂ ਰੋਜ਼ ਕਰਦੇ ਹਾਂ ਔਰ ਰੋਜ਼ਾਨਾ ਦੀ ਪਰਿਵਾਰਕ ਮੀਟਿੰਗ ਦੇ ਵਿੱਚ ਅਸੀਂ ਨੇਕ ਇਨਸਾਨ ਕਿਵੇਂ ਬਣ ਸਕਦੇ ਹਾਂ ਉਹ ਵਿਚਾਰ ਆਪਾਂ ਕਰਦੇ ਹਾਂ। ਅੱਜ ਵੀ ਮੈਂ 3-4 ਬੜੀਆਂ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਮੇਰੀ ਬੇਨਤੀ, ਅਜੇ ਤੱਕ ਜਿਨ੍ਹਾਂ ਨੇ ਰਸਨਾ ਪਵਿੱਤਰ ਨਹੀਂ ਨਾ ਕੀਤੀ, ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਡਾ ਕੰਮ ਹੈ ਸਿੱਖਣਾ, ਹਰ ਜਗ੍ਹਾ ਤੋਂ ਜਿੱਥੋਂ ਵੀ ਗੁਣ ਮਿਲਣ ਉੱਥੋਂ ਇਕੱਠੇ ਕਰੀ ਜਾਈਏ। ਅੱਜ ਮੈਂ ਗੱਲ ਕਰਨੀ ਤੁਹਾਡੇ ਨਾਲ ਸ਼ੇਰ ਦਾ ਬੱਚਾ ਹੈ ਨਾ, ਸ਼ੇਰ ਦਾ ਬੱਚਾ ਵੀ ਜਿਵੇਂ ਆਮ ਜਾਨਵਰਾਂ ਦੇ ਬੱਚੇ ਛੋਟੇ ਹੁੰਦੇ ਆ, ਮਾਸੂਮ ਹੁੰਦੇ ਨੇ, ਉਸੇ ਤਰ੍ਹਾਂ ਉਹ ਵੀ ਮਾਸੂਮ ਹੀ ਹੁੰਦਾ ਹੈ। ਦੁਨੀਆ ਵਿੱਚ ਜਦੋਂ ਵੀ ਕੋਈ ਜਨਮ ਲੈਂਦਾ ਹੈ, ਬੱਚੇ ਦੇ ਰੂਪ ਦੇ ਵਿੱਚ ਜਨਮ ਲੈਂਦਾ ਹੈ, ਤੇ ਸ਼ੇਰ ਦਾ ਬੱਚਾ ਵੀ ਪਿਆਰਿਓ ਬਾਕੀ ਜਾਨਵਰਾਂ ਵਾਂਗੂ ਬੱਚਾ ਹੀ ਹੁੰਦਾ ਪਹਿਲੇ, ਪਰ ਮਾਸੂਮ ਹੋਣ ਦੇ ਬਾਵਜੂਦ, ਨਾਦਾਨ ਹੋਣ ਦੇ ਬਾਵਜੂਦ ਉਹਦੇ ਵਿੱਚ ਬੜੀਆਂ ਖੂਬੀਆਂ ਪਰਮੇਸ਼ਰ ਨੇ ਭਰੀਆਂ ਨੇ। ਅੱਜ ਉਹਨਾਂ ਖੂਬੀਆਂ ਵਿੱਚੋਂ ਕੁਝ ਖੂਬੀਆਂ ਆਪਾਂ ਨੇਕ ਇਨਸਾਨ ਬਣਨ ਵਾਸਤੇ ਸਿੱਖ ਕੇ ਜਾਣੀਆਂ ਨੇ। ਮੈਂ ਕਈ ਵਾਰੀ ਅੱਗੇ ਵੀ ਕਹਿਣਾ ਹੁੰਨਾ, ਤੁਸੀਂ ਮੇਰੇ ਕੋਲੋਂ ਸਿੱਖਣਾ ਹੈ, ਮੈਂ ਤੁਹਾਡੇ ਕੋਲੋਂ ਸਿੱਖਣਾ ਹੈ। ਇਸੇ ਦਾ ਨਾਮ ਜ਼ਿੰਦਗੀ ਹੈ, ਇਹੋ ਹੀ ਸਿੱਖੀ ਹੈ। ਕਦੀ ਵੀ ਕੁਝ ਬਣਨਾ, ਭਾਵੇਂ ਤੇਰੀ ਉਮਰ 100 ਸਾਲ ਦੀ ਵੀ ਹੋ ਗਈ ਹੈ ਨਾ, ਮਰਨ ਕੰਢੇ ਵੀ ਪਿਆ, ਤਾਂ ਵੀ ਤੂੰ ਕੁਝ ਬਣਿਆ ਨਹੀਂ, ਤਾਂ ਵੀ ਸਿੱਖ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵੇਖੋ ਪਿਆਰਿਓ, ਸ਼ੇਰ ਜੰਗਲ ਦਾ ਰਾਜਾ ਹੈ, ਪਲਦਾ ਬਾਕੀ ਦੇ ਜਾਨਵਰਾਂ ਦੇ ਵਿੱਚ ਹੀ ਹੈ ਉਹਦਾ ਬੱਚਾ। ਪਰ ਕਿੱਡੀ ਹੈਰਾਨਗੀ ਦੀ ਗੱਲ, ਬਾਕੀ ਦੇ ਜਾਨਵਰਾਂ ਦੇ ਵਿੱਚ ਪਲਦਾ ਹੋਇਆ ਵੀ ਕੁਝ ਖੂਬੀਆਂ ਇਹੋ ਜੀਆਂ ਨੇ ਜਿਹੜੀਆਂ ਉਹਨੂੰ ਜੰਗਲ ਦਾ ਰਾਜਾ ਬਣਾ ਦਿੰਦੀਆਂ ਨੇ। ਪਹਿਲੀ ਖੂਬੀ ਹੈ, ਜਦੋਂ ਬੱਚਾ ਛੋਟਾ ਹੈ ਨਾ ਸ਼ੇਰ ਦਾ, ਉਹਦੀ ਪਹਿਲੀ ਖੂਬੀ ਲਰਨਿੰਗ,
ਸਿੱਖਣਾ ਸਿੱਖਣਾ। ਉਮਰ ਭਾਵੇਂ ਛੋਟੀ ਹੈ, ਆਪਣੀਆਂ ਛੋਟੀਆਂ ਛੋਟੀਆਂ ਅੱਖਾਂ ਦੇ ਨਾਲ ਹੀ ਨਾ ਆਪਣੇ ਮਾਤਾ ਪਿਤਾ ਨੂੰ ਸ਼ਿਕਾਰ ਕਰਦਿਆਂ ਵੇਖਦਾ ਹੈ। ਸੁਣਿਓ ਧਿਆਨ ਨਾਲ, ਆਪਣੀਆਂ ਛੋਟੀਆਂ ਛੋਟੀਆਂ ਅੱਖਾਂ ਨਾਲ ਹੀ ਨਾ ਸ਼ਿਕਾਰ ਕਰਦਿਆਂ ਵੇਖਦਾ ਹੈ। ਕਿਵੇਂ ਉਹ ਦੌੜ ਲਾਉਂਦੇ ਨੇ ਵੇਖਦਾ ਹੈ ਜੀ। ਤੇ ਜਿਵੇਂ ਜਿਵੇਂ ਵੇਖਦਾ ਨਾ ਤਿਵੇਂ ਤਿਵੇਂ ਸਿੱਖੀ ਜਾਂਦਾ ਹੈ। ਤਿਵੇਂ ਤਿਵੇਂ ਉਸੇ ਤਰ੍ਹਾਂ ਕਾਪੀ ਕਰਕੇ ਦੌੜ ਲਾਏਗਾ। ਉਸੇ ਤਰ੍ਹਾਂ ਜਿਹੜੇ ਛੋਟੇ ਜਾਨਵਰ ਨੇ ਉਹਨਾਂ ਨਾਲ ਭਿੜਨ ਦੀ ਕੋਸ਼ਿਸ਼ ਕਰੇਗਾ। ਤੇ ਇਹ ਮੇਰੀ ਬੇਨਤੀ ਪਿਆਰਿਓ, ਇਹ ਜਿੰਨੇ ਅਸੀਂ ਬੈਠੇ ਆ ਨਾ, ਜ਼ਿੰਦਗੀ ਦੇ ਵਿੱਚ ਜਿੱਥੋਂ ਵੀ ਕੋਈ ਗੁਣ ਮਿਲੇ ਉੱਥੋਂ ਸਿੱਖੀ ਜਾਓ, ਗ੍ਰਹਿਣ ਕਰੀ ਚੱਲੋ। ਜਿੱਥੋਂ ਵੀ ਕੋਈ ਗੁਣ ਮਿਲੇ, ਸਾਡਾ ਨਾਮ ਹੀ ਸਿੱਖ ਹੈ। ਇਹ ਮੇਰੀ ਬੇਨਤੀ, ਜਿੱਥੋਂ ਕੋਈ ਗੁਣ ਮਿਲੇ ਨਾ ਉੱਥੋਂ ਸਿੱਖਦੇ ਚੱਲੋ, ਸਿੱਖਦੇ ਚੱਲੋ ਜੀ। ਭਾਵੇਂ ਕੋਈ ਜਾਨਵਰ ਹੈ ਨਾ, ਕੁੱਤਾ ਹੀ ਹੈ, ਕੁੱਤੇ ਤੋਂ ਵੀ ਗੁਣ ਲੈ ਸਕਦੇ ਆ। ਕੁੱਤੇ ਵਰਗੀ ਵਫਾਦਾਰੀ ਆ ਜੇ ਸਾਡੇ ਅੰਦਰ। ਜੇ ਕੋਈ ਮੰਗਤਾ ਵੇਖੇ, ਮੰਗਤੇ ਤੋਂ ਵੀ ਗੁਣ ਸਿੱਖ ਸਕਦਾ ਹੈ। ਇੱਕ ਮੰਗਤਾ ਤੇ ਉਹ ਜਿਹਨੂੰ ਕਿਹਾ ਜਾ ਬਾਬਾ ਮਾਫ ਕਰ, ਬੂਹਾ ਛੱਡ ਕੇ ਚਲਿਆ ਗਿਆ। ਤੇ ਕਈ ਇਹੋ ਜਿਹੇ ਮੰਗਤੇ ਵੀ ਹੁੰਦੇ ਨੇ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਭਾਵੇਂ ਉਹਨਾਂ ਨੂੰ ਝਿੜਕਾਂ ਦਿਓ, ਭਾਵੇਂ ਉਹਨਾਂ ਦੇ ਉੱਤੇ ਪਾਣੀ ਪਾਓ, ਭਾਵੇਂ ਜੋ ਮਰਜ਼ੀ ਬੁਰਾ ਭਲਾ ਬੋਲੋ, ਕਦੀ ਬੂਹਾ ਛੱਡ ਕੇ ਜਾਂਦੇ ਨਹੀਂ। ਢੀਠ ਮੰਗਤੇ ਹੁੰਦੇ। ਜਦ ਤੱਕ ਕੋਈ ਖੈਰ ਝੋਲੀ 'ਚ ਨਾ ਪਵੇ ਉਦੋਂ ਤੱਕ ਉੱਠਦੇ ਨਹੀਂ। ਮੰਗਤੇ ਤੋਂ ਵੀ ਆਪਾਂ ਸਿੱਖ ਸਕਦੇ ਹਾਂ ਢੀਠ ਪੁਣੇ ਦਾ ਗੁਣ। ਦਾਤਿਆ, ਜਦ ਤੱਕ ਤੂੰ ਦਾਤ ਨਹੀਂ ਨਾ ਦੇਂਦਾ, ਮੈਂ ਤੇਰਾ ਬੂਹਾ ਨਹੀਂ ਛੱਡਣਾ। ਤੇ ਦਾਤ ਜੇ ਦੇ ਦੇਵੇਂਗਾ ਨਾ ਤਾਂ ਵੀ ਬੂਹਾ ਨਹੀਂ ਛੱਡਣਾ। ਤਾਂ ਸ਼ੁਕਰਾਨਿਆਂ ਵਿੱਚ ਤੇਰੇ ਚਰਨਾਂ 'ਚ ਜੁੜ ਜਾਣਾ ਕਿ ਮੈਂ ਕਿਰਤ ਘਣ ਦੀ ਝੋਲੀ ਭਰ ਦਿੱਤੀ ਤੂੰ। ਹਾਂਜੀ, ਸਿੱਖ ਸਕਦੇ ਆ, ਹਰ ਚੀਜ਼ ਕੋਲੋਂ ਸਿੱਖ ਸਕਦੇ ਆ। ਮੈਨੂੰ ਕੁਦਰਤੀ ਇਹ ਗੱਲ ਚੇਤੇ ਆ ਗਈ। ਅੱਜ ਤੋਂ 4 ਸਾਲ ਪਹਿਲੇ ਨਾ, ਕਿਉਂਕਿ ਮੈਂ ਹਰ ਜਗ੍ਹਾ ਤੇ ਬੇਨਤੀ ਕਰਦਾ, ਜਿਹੜੇ ਰੋਜ਼ ਸੁਣਦੇ ਹੋ ਉਹਨਾਂ ਨੂੰ ਮੈਂ ਬੇਨਤੀ ਕਰਦਾ, ਉਹਨਾਂ ਨੂੰ ਮੇਰੇ ਸੁਭਾਅ ਦਾ ਪਤਾ ਹੈ। ਕਦੀ ਵੀ ਮੈਂ ਇਹ ਨਹੀਂ ਕਿਹਾ ਕਿ ਤੁਸੀਂ ਟੀਵੀ ਨਹੀਂ ਦੇਖਣਾ, ਕਦੀ ਮੈਂ ਇਹ ਨਹੀਂ ਕਿਹਾ ਤੁਸੀਂ ਪ੍ਰੋਗਰਾਮ ਨਹੀਂ ਕੋਈ ਵੇਖਣੇ। ਮੈਂ ਇਹ ਜ਼ਰੂਰ ਕਹਿਣਾ, ਚੰਗੀਆਂ ਚੀਜ਼ਾਂ ਵੇਖੋ। ਉਹ ਚੀਜ਼ਾਂ ਵੇਖੋ ਜਿਨ੍ਹਾਂ ਚੀਜ਼ਾਂ ਨੂੰ ਵੇਖਣ ਦੇ ਨਾਲ ਪੁੰਨ ਬਣਨ। ਉਹ ਚੀਜ਼ਾਂ ਭੁੱਲ ਕੇ ਵੀ ਨਾ ਵੇਖੋ ਜਿਨ੍ਹਾਂ ਚੀਜ਼ਾਂ ਨੂੰ ਵੇਖਣ ਦੇ ਨਾਲ ਪਿਆਰਿਓ ਤੁਹਾਡੇ ਬਣੇ ਹੋਏ ਪੁੰਨ ਵੀ ਪਾਪ ਬਣ ਜਾਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਚੰਗਾ ਸੁਣੋ, ਚੰਗਾ ਵੇਖੋ, ਚੰਗਾ ਸੁਣੋ, ਚੰਗਾ ਵੇਖੋ। ਜਿੱਥੋਂ ਗੁਣ ਮਿਲਣ ਇਕੱਠੇ ਕਰੋ। 4-5 ਸਾਲ ਪਹਿਲੇ ਨਾ ਮੇਰਾ ਮੇਲ ਹੋਇਆ ਲਤਾ ਜੀ ਨਾਲ। ਘਰ ਉਹਨਾਂ ਨੇ ਬੁਲਾਇਆ ਸੀ ਸਾਨੂੰ, ਅਸੀਂ ਗਏ ਲਤਾ ਮੰਗੇਸ਼ਕਰ। ਜਦੋਂ ਮੈਂ ਗਿਆ, ਹੁਣ ਸੁਣਨ ਵਾਲੀ ਗੱਲ ਜੇ, ਅਸੀਂ ਪਰਿਵਾਰਕ ਮੈਂਬਰ ਹਾਂ, ਆਪਾਂ ਦੇ ਗੁਣ ਲੈਣੇ ਨੇ। ਜਦੋਂ ਮੈਂ ਗਿਆ, ਤਕਰੀਬਨ ਅੱਧਾ ਪੌਣਾ ਘੰਟਾ ਅਸੀਂ ਲੇਟ ਪਹੁੰਚੇ ਤੇ ਬੜੀ ਨਿਮਰਤਾ ਵਿੱਚ ਪੰਜਾਬੀ 'ਚ ਬੋਲਿਆ ਉਹਨਾਂ ਨੇ। ਕਹਿੰਦੇ ਸਿੰਘ ਸਾਹਿਬ ਤੁਹਾਡੀ ਉਡੀਕ ਕਰ ਰਹੇ ਸਾਂ। ਚਲੋ ਚਾਹ ਪਾਣੀ ਪੀਤਾ, ਪਿਆਰ 'ਚ ਗੱਲਾਂ ਬਾਤਾਂ ਚੱਲੀਆਂ। ਫਿਰ ਉਸ ਤੋਂ ਬਾਅਦ ਇੰਨੀ ਮੁਹੱਬਤ ਪੈ ਗਈ, ਇੰਨਾ ਪਿਆਰ ਪੈ ਗਿਆ। ਵੱਡੀ ਉਮਰ ਦੇ ਕਾਫੀ, ਹੁਣ ਤੇ ਚੋਲਾ ਛੱਡਤਾ, ਸਰੀਰ ਇੱਕ ਜਾਮਾ। ਤੇ 5 ਸਾਲ ਪਹਿਲੇ 85 ਸਾਲ ਦੀ ਉਮਰ ਲਾ ਲਓ, ਤੇ ਮੈਂ ਛੋਟਾ, ਬੱਚਿਆਂ ਵਾਂਗੀ ਆਪਾਂ। ਇੰਨਾ ਪਿਆਰ ਪੈ ਗਿਆ। ਉਸ ਤੋਂ ਬਾਅਦ ਫੋਨ ਤੇ ਵੀ ਕਿੰਨੀ ਵਾਰੀ ਗੱਲ ਹੋਣੀ। ਤੇ ਇੱਕ ਵਾਰ ਦੀ ਤੇ ਆਪਾਂ ਰਿਕਾਰਡਿੰਗ ਵੀ ਕਰ ਲਈ। ਮੈਨੂੰ ਕਿਹਾ, ਮੈਂ ਕਿਹਾ ਸਾਡੇ ਫੋਨ 'ਚ ਰਿਕਾਰਡਿੰਗ ਹੁੰਦੇ ਨਹੀਂ, ਸਪੀਕਰ ਮੈਂ ਔਨ ਕਰਦਾ, ਤੂੰ ਸਾਹਮਣੇ ਫੋਨ ਰੱਖ ਲੈ। ਤੇ ਕਿੱਡੀ ਨਿਮਰਤਾ ਨਾਲ ਬੋਲਦੇ ਸੀ ਉਹ ਮੈਨੂੰ, ਬੜੀ ਨਿਮਰਤਾ ਨਾਲ। ਇਹ ਕਹਿਣਾ ਅੰਮ੍ਰਿਤਸਰ ਵਾਲੇ ਗੁਰੂ ਜੀ ਦਾ ਫੋਨ ਆ ਗਿਆ, ਕਹਿ ਦਿਓ ਵਾਹਿਗੁਰੂ ਜੀ। ਮੇਰੇ ਕੋਲ ਪਈ ਹੈ ਰਿਕਾਰਡਿੰਗ। ਹੁਣ ਸੁਣਿਓ, ਜਦੋਂ ਮੈਂ ਗਿਆ ਨਾ, ਜਦੋਂ ਅੱਧਾ ਪੌਣਾ ਘੰਟਾ ਬੀਤਿਆ, ਗੱਲਾਂ ਬਾਤਾਂ ਕਰਦੇ ਆ, ਤੇ ਇੱਕ ਬੜੀ ਪਿਆਰੀ ਗੱਲ ਕਹੀ। ਉਹ ਪਤਾ ਕੀ, ਕਿੰਨੀ ਦੁਨੀਆ ਉਹਨੂੰ ਮੰਨਣ ਵਾਲੀ। ਤੇ ਜਦੋਂ ਮੈਂ ਗੱਲਾਂ ਬਾਤਾਂ ਕਰ ਰਿਹਾ, ਤੇ ਇੱਕ ਗੱਲ ਕਹਿੰਦੇ ਪਿਤਾ ਦਾ ਸਾਇਆ ਬਚਪਨ 'ਚ ਉੱਠ ਗਿਆ ਸਿਰ ਤੋਂ। ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਆ ਗਈ ਮੇਰੇ ਤੇ। ਕੁਝ ਸਮੇਂ ਬਾਅਦ ਮਾਂ ਦਾ ਵੀ ਸਾਇਆ ਉੱਠ ਗਿਆ। ਕਹਿੰਦੇ 5 ਭੈਣ ਭਰਾ, ਸਭ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ। ਕਹਿੰਦੇ ਬੜੀਆਂ ਉਤਰਾਈਆਂ ਚੜਾਈਆਂ ਜੀਵਨ ਦੇ ਵਿੱਚ ਆਈਆਂ, ਬੜੇ ਸਾਥੀ ਬਣੇ, ਬੜੇ ਮਿਲ ਕੇ ਵਿਛੜ ਗਏ, ਚਲੇ ਗਏ, ਸਾਥ ਛੱਡ ਗਏ ਔਖਾ ਵੇਲਾ ਵੇਖ ਕੇ। ਤੇ ਉਹ ਕਹਿੰਦੇ ਮੈਨੂੰ
ਇਹ ਉਤਰਾਈਆਂ ਚੜਾਈਆਂ ਦੇ ਸਮੇਂ ਦੇ ਵਿੱਚ ਇੱਕ ਚੀਜ਼ ਨੇ ਮੇਰਾ ਪੂਰਾ ਸਾਥ ਨਿਭਾਇਆ। ਮੈਂ ਕਿਹਾ ਉਹ ਕਿਹੜੀ ਚੀਜ਼ ਨੇ? ਕਹਿੰਦੀ ਮੇਰੇ ਗੁਣ ਨੇ। ਆਖੋ ਵਾਹਿਗੁਰੂ ਜੀ। ਮੇਰੇ ਗੁਣ ਨੇ ਮੇਰਾ ਸਾਥ ਨਿਭਾਇਆ। ਮੇਰੇ ਗੁਣ ਨੇ, ਇਹ ਗੁਣ ਨੇ ਮੇਰਾ ਸਾਥ ਨਹੀਂ ਛੱਡਿਆ। ਜੋ ਮੈਂ ਸਿੱਖਿਆ ਸੀ ਇਸ ਚੀਜ਼ ਨੇ ਮੇਰਾ ਸਾਥ ਨਹੀਂ ਛੱਡਿਆ। ਹੁਣ ਉਹ ਤੇ ਆਪਣੀ ਦੁਨਿਆਵੀ ਪੱਖ ਤੋਂ ਗੱਲ ਕਰ ਰਹੇ, ਪਰ ਮੈਂ ਵਿੱਚੋਂ ਗੁਣ ਲੈ ਲਿਆ। ਮੈਂ ਕਿਹਾ ਵੇਖੋ ਸੱਚੀ ਗੱਲ ਏ, ਬੰਦੇ ਦੇ ਕੋਲ ਕੋਈ ਵੀ ਗੁਣ ਹੋਵੇ ਨਾ, ਕਈ ਵਾਰੀ ਸਰੀਰਕ ਤੌਰ ਦੇ ਉੱਤੇ ਸਾਥੀ ਸਾਥ ਛੱਡ ਦਿੰਦੇ ਨੇ, ਘਰ ਦੇ ਵੀ ਕਈ ਵਾਰੀ ਧੱਕੇ ਮਾਰ ਦਿੰਦੇ ਨੇ, ਸਾਥ ਛੱਡ ਦਿੰਦੇ ਨੇ, ਪਰ ਜੇ ਬੰਦੇ ਕੋਲ ਕੋਈ ਗੁਣ ਹੋਵੇ ਨਾ, ਉਹ ਗੁਣ ਕਦੀ ਵੀ ਬੰਦੇ ਦਾ ਸਾਥ ਨਹੀਂ ਛੱਡਦਾ। ਆਖੋ ਵਾਹਿਗੁਰੂ ਜੀ। ਇਸ ਕਰਕੇ ਮੇਰੀ ਬੇਨਤੀ, ਆਪਣੇ ਗੁਣ ਵਧਾਓ। ਗੁਣ ਜਿੱਥੋਂ ਸਿੱਖਣ ਨੂੰ ਕੋਈ ਚੀਜ਼ ਮਿਲਦੀ ਨਾ, ਸਿੱਖੀ ਚੱਲੋ, ਸਿੱਖੀ ਚੱਲੋ। ਮੈਂ ਬੱਚਿਆਂ ਨੂੰ ਕਹਿਣਾ ਹੁੰਦਾ, ਜਿਹੜੇ ਅਕੈਡਮੀ ਦੇ ਵਿੱਚ ਸਿੱਖਦੇ ਨੇ, ਉਹਨਾਂ ਨੂੰ ਬੇਨਤੀ ਕਰਦਾ ਹੁੰਦਾ, ਪਿਆਰਿਓ ਬੱਚਿਓ, ਤੁਹਾਨੂੰ ਇਹ ਮੌਕਾ ਮਿਲਿਆ ਨਾ, ਵੱਧ ਤੋਂ ਵੱਧ ਸਿੱਖੋ। ਇਹ ਨਾ ਹੋਵੇ ਸਮਾਂ ਉਦਾਂ ਹੀ ਖਾ ਪੀ ਕੇ ਬਸ ਘੁੰਮ ਫਿਰ ਕੇ ਬਤੀਤ ਕਰਕੇ ਚਲੇ ਜਾਓ, ਗੱਲ ਨਹੀਂ ਬਣਨੀ। ਗੁਣ ਇਕੱਠੇ ਕਰੋ। ਸਾਡਾ ਨਾਮ ਹੀ ਸਿੱਖ ਹੈ। ਸਾਡਾ ਨਾਮ ਬਾਪੂ ਜੀ ਨੇ ਸਿੱਖ ਰੱਖਿਆ। ਸਿੱਖ ਜਿਸ ਮੁਕਾਮ ਤੇ ਵੀ ਪਹੁੰਚ, ਕੁਝ ਬਣ ਨਾ, ਤੂੰ ਸਿੱਖ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਸੀਂ ਸਿੱਖਣ ਵਾਸਤੇ ਬਹਿੰਦੇ ਆ। ਮੈਂ ਰੋਜ਼ ਤੁਹਾਡੇ ਕੋਲੋਂ ਸਿੱਖਦਾ, ਤੁਸੀਂ ਮੇਰੇ ਕੋਲੋਂ ਸਿੱਖਦੇ ਹੋ। ਬਸ ਆਹੀ ਜੀਵਨ ਹੈ। ਸ਼ੇਰ ਦਾ ਬੱਚਾ, ਉਹਦੀ ਪਹਿਲੀ ਕੁਆਲਿਟੀ ਹੈ, ਉਹਦਾ ਪਹਿਲਾ ਗੁਣ ਹੈ ਲਰਨਿੰਗ ਦਾ, ਸਿੱਖਣ ਦਾ। ਹਰ ਕੰਮ ਦੇ ਵਿੱਚ ਸਿੱਖੀਏ, ਹਰ ਕੰਮ ਦੇ ਵਿੱਚ। ਮੈਂ ਰੋਜ਼ ਨਵੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ, ਡੇਲੀ ਤਕਰੀਬਨ ਮੇਰਾ ਇੱਕ ਸੁਭਾਅ ਹੈ, ਨਵੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂ। ਤੇ ਉਹ ਸ਼ੇਅਰ ਕਰਨ ਦਾ ਇਹ ਮਤਲਬ ਨਹੀਂ ਹੁੰਦਾ ਮੈਂ ਸੁਣਾਈਆਂ ਤੁਸੀਂ ਸੁਣ ਕੇ ਚਲੇ ਗਏ, ਨਹੀਂ। ਉਹਦੇ ਵਿੱਚੋਂ ਮੈਂ ਵੀ ਗੁਣ ਲੈਣੇ ਨੇ ਤੇ ਤੁਸੀਂ ਵੀ ਲੈਣੇ ਨੇ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹਰ ਵੇਲੇ ਨਵਾਂ ਸਿੱਖਣ ਦੀ ਉਤਸੁਕਤਾ ਹੋਵੇ ਤੇਰੇ ਅੰਦਰ। ਇਹ ਨਹੀਂ ਮੇਰੀ ਉਮਰ ਤੇ ਹੁਣ 50 ਸਾਲ ਦੀ ਹੋ ਗਈ, ਮੈਂ ਕੀਰਤਨ ਸਿੱਖ ਹੀ ਨਹੀਂ ਸਕਦਾ। ਕਿਉਂ ਨਹੀਂ ਸਿੱਖ ਸਕਦਾ ਭਾਈ? ਕਿਉਂ ਨਹੀਂ ਸਿੱਖ ਸਕਦਾ? ਮੈਂ ਤੇ 2 ਵਾਰੀ ਆਈਲੈਟਸ ਕੀਤੀ ਏ, ਦੋਨੋਂ ਵਾਰੀ ਮੈਂ ਫੇਲ ਹੋ ਗਿਆ। ਹੁਣ ਤੇ ਮੈਂ ਸਿੱਖ ਹੀ ਨਹੀਂ ਸਕਦਾ, ਬਾਹਰ ਜਾ ਹੀ ਨਹੀਂ ਸਕਦਾ। ਕਿਉਂ ਨਹੀਂ ਜਾ ਸਕਦਾ? ਫਿਰ ਮਿਹਨਤ ਕਰ। ਜੀਵਨ ਦੇ ਵਿੱਚ ਇਹ ਚੀਜ਼ ਨਹੀਂ ਤੂੰ ਕਿੰਨੀ ਵਾਰੀ ਡਿੱਗਿਆ, ਇਹ ਮਹੱਤਵ ਨਹੀਂ ਰੱਖਦੀ ਚੀਜ਼। ਡਿੱਗਣਾ ਬੜੇ ਜਾਣੇ ਡਿੱਗਦੇ ਨੇ, ਪਰ ਮਹੱਤਵ ਪਤਾ ਕੀ ਚੀਜ਼ ਰੱਖਦੀ ਏ? ਡਿੱਗ ਕੇ ਉੱਠਿਆ ਕਿੰਨੀ ਵਾਰੀ ਹੈ। ਆਖੋ ਵਾਹਿਗੁਰੂ ਜੀ। ਜੇ ਉਤਰਾਈ ਚੜਾਈ ਆ ਹੀ ਗਈ ਏ, ਡੇਗੀ ਪਿਆ, ਉਸ ਤੋਂ ਬਾਅਦ ਉੱਠਿਆ ਕਿੰਨੀ ਵਾਰੀ? ਡਿੱਗਣ ਤੋਂ ਬਾਅਦ ਡਿੱਗਿਆ ਤੇ ਨਹੀਂ ਰਹਿ ਗਿਆ। ਬਸ ਆਹ ਚੀਜ਼ ਆਪਣੇ ਅੰਦਰ ਰੱਖ। ਜੇ ਮੈਂ ਡਿੱਗ ਵੀ ਪਿਆ ਨਾ, ਤੇ ਮੈਂ ਆਪਣੇ ਉਦਮ ਦੇ ਨਾਲ ਤੇ ਆਪਣੇ ਮਾਲਕ ਪਰਮੇਸ਼ਰ ਦੀ ਕਿਰਪਾ ਦੇ ਨਾਲ ਉੱਠਣਾ ਹੀ ਉੱਠਣਾ ਹੈ। ਉੱਠਣਾ ਹੀ ਉੱਠਣਾ। ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਨਹੀਂ ਮੇਰੀ ਉਮਰ ਇੰਨੀ ਜ਼ਿਆਦਾ ਹੋ ਗਈ, ਮੈਂ ਕੁਝ ਨਹੀਂ ਸਿੱਖ ਸਕਦਾ, ਮੈਂ 2 ਵਾਰੀ ਫੇਲ ਹੋ ਗਿਆ, ਮੈਂ ਅੱਗੇ ਨਹੀਂ, ਬਸ ਫੇਲ ਹੋ ਗਿਆ। ਕੀ ਹੋ ਗਿਆ? ਫੇਲ ਹੋ ਗਿਆ, ਕੀ ਹੋ ਗਿਆ? ਫਿਰ ਦੁਬਾਰਾ ਕੋਸ਼ਿਸ਼ ਕਰ। ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਇਹ ਮੇਰੀ ਬੇਨਤੀ ਹੈ। ਸ਼ੇਰ ਦਾ ਪਹਿਲਾ ਗੁਣ ਹੈ ਲਰਨਿੰਗ ਦਾ, ਸਿੱਖਣ ਦਾ। ਅਸੀਂ ਵੀ ਸਿੱਖਣਾ ਹੈ, ਹਰ ਕੰਮ ਦੇ ਵਿੱਚ ਸਿੱਖਣਾ ਹੈ, ਹਰ ਇੱਕ ਬੰਦੇ ਕੋਲੋਂ ਸਿੱਖਣਾ ਹੈ, ਛੋਟੇ ਕੋਲੋਂ ਵੀ ਸਿੱਖਣਾ ਹੈ, ਵੱਡੇ ਕੋਲੋਂ ਵੀ ਸਿੱਖਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਦੂਜਾ ਗੁਣ ਪਤਾ ਕੀ ਉਹਦਾ? ਟ੍ਰੇਨਿੰਗ ਦਾ, ਪ੍ਰੈਕਟਿਸ ਦਾ। ਜੋ ਮਾਤਾ ਪਿਤਾ ਕੋਲੋਂ ਸਿੱਖਦਾ ਹੈ ਨਾ, ਵੇਖਦਾ, ਉਹਦੀ ਵਾਰ-ਵਾਰ ਪ੍ਰੈਕਟਿਸ ਕਰਦਾ ਹੈ। ਭਾਵੇਂ ਸ਼ੇਰ ਦਾ ਬੱਚਾ ਛੋਟਾ ਹੀ ਏ, ਪਰ ਪ੍ਰੈਕਟਿਸ ਕਰੀ ਜਾਂਦਾ ਹੈ। ਕਿਵੇਂ ਮੇਰੇ ਵੱਡਿਆਂ ਨੇ ਸ਼ਿਕਾਰ ਕੀਤਾ, ਬਸ ਉਸੇ ਤਰ੍ਹਾਂ ਪ੍ਰੈਕਟਿਸ ਕਰਦਾ ਹੈ। ਤੇ ਸੱਚਾਈ ਏ, ਜਿਹੜਾ ਬੰਦਾ ਪ੍ਰੈਕਟਿਸ ਕਰਦਾ ਹੈ ਨਾ ਵਾਰ-ਵਾਰ, ਉਹ ਵੀ ਕਦੀ ਜ਼ਿੰਦਗੀ 'ਚ ਹਾਰਦਾ ਨਹੀਂ। ਸਾਡਾ ਨਿਤਨੇਮ ਕੀ ਹੈ ਦੱਸੋ? ਨਿਤਨੇਮ ਪ੍ਰੈਕਟਿਸ ਹੀ ਹੈ ਨਾ। ਸਾਨੂੰ ਨਿਤਨੇਮ ਦਿੱਤਾ ਡੇਲੀ ਕਰਨਾ ਹੈ, ਡੇਲੀ 5 ਬਾਣੀਆਂ ਪੜ੍ਹਨੀਆਂ, ਪ੍ਰੈਕਟਿਸ ਹੀ ਹੈ। ਕਿ ਪ੍ਰੈਕਟਿਸ ਕਰਦਾ 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 ਇੱਕ ਦਿਨ ਇਹੋ ਜਿਹਾ ਆ ਜੇ ਜੋ ਨਿਤਨੇਮ ਕਹਿ ਰਿਹਾ ਉਹ ਤੇਰੇ ਅੰਦਰ ਚਲੀ ਜਾਵੇ ਚੀਜ਼, ਤੇ ਉਹੋ ਜਿਹਾ ਤੂੰ ਬਣ ਜਾਵੇਂ। ਨਿਤਨੇਮ ਸਾਡੀ ਪ੍ਰੈਕਟਿਸ ਹੀ ਹੈ।
रोज जपजी साहब करनी, रोज जाप साहब की बाणी पढ़नी, रोज तपरसा सवैया की बाणी पढ़नी, रोज चौपाई साहब की बाणी पढ़नी, रोज आनंद साहब की बाणी पढ़नी, शामी रहरास साहब करना, राती कीर्तन सोहला करना। ये रोज की प्रैक्टिस दी है ना मालक ने। रोज अमृत वेले उठना रोज की प्रैक्टिस है। भोलिया जे किसी दुनियावी काम दे पिछे तू पै जांदा ना, प्रैक्टिस करन लग पैना, उस काम दे विच तरक्की हासिल कर लेना है। ते जदों नितनेम दी रोजाना प्रैक्टिस करन लग पेगा ना, ये नितनेम दी प्रैक्टिस दा सदका होएगा कि इस रूटीन दा सदका बाबा दीप सिंह तेरे मित्र बन जाणगे। बोले सो निहाल। डेली दी प्रैक्टिस दा सदका होएगा कि खंडे वाला बाबा बाबा दीप सिंह गुरु रामदास जी तेरे मित्र बन जाणगे। ते जिहदा करता मित्र बन गया फिर ओदे सारे कारज रास होने ही होने ने। ਇਹਦੇ ਚ ਸ਼ੰਕਾ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਪ੍ਰੈਕਟਿਸ ਕਰਦਾ ਰੋਜ਼। ਸ਼ੁਰੂ ਹੁੰਦਾ ਫਿਰ ਛੋਟੇ ਜਾਨਵਰਾਂ ਤੋਂ, ਫਿਰ ਜਿਉਂ-ਜਿਉਂ ਵੱਡਾ ਹੁੰਦਾ ਤਿਉਂ-ਤਿਉਂ ਫਿਰ ਵੱਡਿਆਂ ਦੇ ਉੱਤੇ ਹਮਲਾ ਕਰਨ ਲੱਗ ਪੈਂਦਾ। ਇਹ ਦੂਜਾ ਗੁਣ ਹੈ ਸ਼ੇਰ ਦਾ, ਵੱਡਾ ਗੁਣ ਪ੍ਰੈਕਟਿਸ ਦਾ। ਅਸੀਂ 27 ਤਰੀਕ ਨੂੰ ਕੀ ਕਰਦੇ ਹਾਂ? ਹਰ ਵਾਰੀ 27 ਨੂੰ ਆਉਣਾ ਹੀ ਆਉਣਾ। ਇਹ ਪ੍ਰੈਕਟਿਸ ਹੀ ਹੈ ਨਾ, ਅਭਿਆਸ ਹੀ ਹੈ ਨਾ, ਨੇਮ ਹੀ ਹੈ ਨਾ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਤੂੰ ਨਿਤ ਨੇਮ ਨਾ ਛੱਡ, ਨੇਮ ਨਿਭਾਈ ਜਾ, ਨੇਮ ਨਾ ਛੱਡ। ਕਹਿੰਦੇ ਜੰਮ ਨਾ ਗਰੰਟੀ ਦੇਨੇ, ਗਰੰਟੀ। ਮਹਾਂਪੁਰਖੋਂ ਕਾਦੀ ਗਰੰਟੀ? ਕਹਿੰਦੇ ਤੂੰ ਨਿਤ ਨੇਮ ਨਾ ਛੱਡੀ, ਜੰਮ ਨਾ। ਉਹ ਗੁਰੂ ਰਾਮਦਾਸ ਗੁਰੂ ਨਾਨਕ ਦਰਗਾਹ ਵਿੱਚ ਤੇਰੀ ਬਾਹ ਨਹੀਂ ਛੱਡਣਗੇ। ਵਾਹਿਗੁਰੂ ਸਤਿ ਸ੍ਰੀ ਅਕਾਲ। ਤੂੰ ਨਿਤ ਨੇਮ ਨਾ ਛੱਡੀ, ਗੁਰੂ ਨਾਨਕ ਗੁਰੂ ਰਾਮਦਾਸ ਦਰਗਾਹ ਵਿੱਚ ਤੇਰੀ ਬਾਹ ਨਹੀਂ ਛੱਡਣਗੇ। ਪ੍ਰੈਕਟਿਸ ਕਰ, ਪ੍ਰੈਕਟਿਸ ਨਿਤਾ ਪ੍ਰਤੀ, ਨਿਤਾ ਪ੍ਰਤੀ। ਜੋ ਵੀ ਕੰਮ ਮੈਂ ਕਈ ਵਾਰੀ ਕਹਿਣਾ, ਨਿਤਨੇਮ ਬਣਾਓ, ਭਾਵੇਂ ਥੋੜਾ ਬਣਾਓ, ਪਰ ਬਣਾਓ ਰੋਜ਼ ਦਾ। ਇਹ ਨਹੀਂ ਕਿ ਅੱਜ ਕੀਤਾ ਕੱਲ ਨਹੀਂ ਕੀਤਾ, ਇਦਾਂ ਨਹੀਂ। ਥੋੜਾ ਬਣਾ ਲੈ ਪਰ ਬਣਾ ਰੋਜ਼ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਅੱਜ ਸਿੱਖਣੀਆਂ ਨੇ? ਮੈਂ 3-4 ਗੱਲਾਂ ਕਰਨੀਆਂ। ਅਜੇ ਇੱਕੋ ਗੱਲ ਦੇ ਉੱਪਰ ਅਸੀਂ ਚੱਲ ਰਹੇ ਹਾਂ। ਸ਼ੇਰ ਤੋਂ ਅਸੀਂ ਸਿੱਖ ਰਹੇ ਹਾਂ ਕੁਝ ਗੁਣ। ਤੇ ਅੱਜ ਮੈਂ ਬਜ਼ੁਰਗਾਂ ਨਾਲ ਵੀ ਗੱਲ ਕਰਨੀ ਬੜੀ ਜ਼ਰੂਰੀ। ਬੱਚਿਆਂ ਨਾਲ, ਨੌਜਵਾਨਾਂ ਨਾਲ ਤੇ ਰੋਜ਼ ਕਰਦੇ ਹਾਂ, ਅੱਜ ਬਜ਼ੁਰਗਾਂ ਨਾਲ ਗੱਲ ਕਰਨੀ ਬੜੀ ਜ਼ਰੂਰੀ। ਸਤਿਗੁਰੂ ਸੇਵਾ ਲੈ, ਪਰ ਮੇਰੇ ਮਨ ਦੀ ਭਾਵਨਾ ਹੈ। ਆਓ ਉਸ ਤੋਂ ਪਹਿਲੇ ਪਿਤਾ ਜੀ ਦਾ ਉਚਾਰਨ ਕੀਤਾ ਸ਼ਬਦ ਪੜ੍ਹੀਏ। ਸ਼ਬਦ ਮੈਂ ਪੜ੍ਹਨਾ ਹੈ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ 681 ਅੰਗ ਦੇ ਉੱਤੇ ਦਰਜ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਬਾਪੂ ਜੀ ਨੂੰ ਕਹਿ ਦਿਓ ਥੋੜੀ ਥੋੜੀ ਆਵਾਜ਼ ਚਲਾਈ ਚੱਲੋ ਨਾਲ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਸ਼ਬਦ ਆਪਾਂ ਪੜ੍ਹੀਏ ਔਰ ਏਡੀ ਭਾਵਨਾ ਨਾਲ ਪੜ੍ਹਨਾ। ਦੇਖੋ ਵੱਡਾ ਦਾਤ ਹੈ ਇਹ, ਤੇ ਦਾਤ ਦੇਣ ਵਾਲੇ ਦੇ ਉੱਤੇ ਗੱਲ ਨਿਰਭਰ ਕਰਦੀ ਹੈ ਨਾ ਕਿਹਨੂੰ ਕਿਹੜੀ ਦਾਤ ਦੇਣੀ ਹੈ। ਦਾਤ ਲੈਣ ਦੇ ਨਾਲ ਸੰਬੰਧ ਨਹੀਂ ਕਿ ਅਸੀਂ ਆਪਣੀ ਮਰਜ਼ੀ ਨਾਲ, ਨਹੀਂ। ਦਾਤਾ ਜਿਹੜਾ ਦਾਤਾਂ ਦੇਣ ਵਾਲਾ ਨਾ ਉਹਦੇ ਉੱਤੇ ਨਿਰਭਰ ਕਰਦੀ ਹੈ ਗੱਲ। ਉਹ ਕਿਹਨੂੰ ਦਾਤਾਂ ਦੇਣ ਲਈ ਤਿਆਰ ਹੋਇਆ, ਕਿਹਨੂੰ ਉਹਨੇ ਦੇਣੀਆਂ ਨੇ ਦਾਤਾਂ। ਹੈ ਤੇ ਉਹਦੇ ਘਰ ਸਭ ਕੁਝ ਹੈ, ਇਹਦੇ ਵਿੱਚ ਸ਼ੱਕ ਨਹੀਂ ਕੋਈ। ਪਰ ਉਹ ਦਾਤਾਂ ਦੇਂਦਾ ਕਿਹਨੂੰ ਹੈ? ਸਭ ਨੂੰ ਤੇ ਦੇਂਦਾ ਨਹੀਂ ਹੈ ਜੀ, ਪਰ ਦੇਂਦਾ ਕਿਹਨੂੰ ਹੈ? ਸਤਿਗੁਰੂ ਉਹ ਸੇਵਾ ਲੈਣ। ਨਾਲ ਨਾਲ ਮੈਂ ਜਿਹੜੀਆਂ ਨੇਕ ਇਨਸਾਨ ਬਣਨ ਵਾਲੇ ਪਾਸੇ ਤੁਰੇ ਹੋਏ ਆ, ਗੱਲਾਂ ਕਰਨਾ ਉਹ ਵੀ ਕਰਾਂਗੇ। ਤੇ ਜੇ ਬਾਪੂ ਜੀ ਨੇ ਚਾਹਿਆ ਇੱਧਰ ਵੀ ਜੇ ਰੁੱਖ ਮੁੜਾਤਾ ਤੇ ਇਹ ਵੀ ਵਿਚਾਰ ਅੱਜ ਕਰਾਂਗੇ। ਸਤਿਗੁਰੂ ਸੇਵਾ ਲੈਣ ਆਓ। ਪਹਿਲੇ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਪੜਿਓ, ਕੋਈ ਰਸਨਾ ਮੰਝੀ ਨਾ ਰਹੇ ਜੀ। सोई सोई देवे
सोई सोई देवे, बोलो सोई सोई देवे, सोई सोई देवे, बोलो सोई सोई देवे, गज के सोई सोई देवे, सोई सोई देवे, सोई सोई देवे, सोई सोई देवे, अरे सोई सोई देवे, जो मांगे ठाकुर अपने ते, 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 सोई सोई देवे, सोई सोई देवे, सोई सोई देवे, बड़ो सोई सोई देवे, सोई सोई ਧੰਨ ਗੁਰੂ ਰਾਮਦਾਸ ਜੀ, ਸਾਰੇ ਆਖੋ ਧੰਨ ਬਾਬਾ, ਦੀਪ ਸਿੰਘ ਜੀ, ਆਖੋ ਧੰਨ ਬਾਬਾ, ਦੀਪ ਸਿੰਘ ਚਤੁਰ ਦਿਸਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਖਾਰਿਓ। ਸਾਹਿਬ ਕਹਿ ਰਹੇ, ਕਹਿੰਦੇ ਜਿਸ ਪਰਮੇਸ਼ਰ ਗੁਰੂ ਰਾਮਦਾਸ ਨੇ ਨਾ ਸਾਰੀ ਸ੍ਰਿਸ਼ਟੀ ਦੇ ਵਿੱਚ ਆਪਣੀ ਕਲਾ ਵਰਤਾ ਕੇ ਰੱਖੀ ਹੈ ਨਾ, ਉਸੇ ਗੁਰੂ ਰਾਮਦਾਸ ਨੇ ਕਿਰਪਾ ਕਰਕੇ ਆਪਣੇ ਦਾਸ ਦੇ ਉੱਤੇ ਹਮੇਸ਼ਾ ਹੀ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੋਇਆ ਹੈ। ਤੇ ਉਹ ਹੱਥ ਦੀ ਇੰਨੀ ਬਰਕਤ ਪੈ ਗਈ, ਜਦੋਂ ਦਾ ਉਹ ਹੱਥ ਮੇਰੇ ਸਿਰ ਤੇ ਆਇਆ, ਦੁੱਖ ਵੀ ਹੁਣ ਮੈਨੂੰ ਡੁਲਾ ਨਹੀਂ ਪਾ ਰਹੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਦੁੱਖਾਂ ਵਿੱਚ ਰਹਿ ਕੇ ਵੀ ਮੈਂ ਦੁਖੀ ਨਹੀਂ, ਹਰ ਵੇਲੇ ਅੰਦਰ ਖੇੜਾ ਹੈ, ਹਰ ਵੇਲੇ ਅੰਦਰ ਇੱਕ ਅਨੋਖਾ ਜਿਹਾ ਸਕੂਨ ਹੈ, ਅੰਦਰ ਇੱਕ ਅਨੋਖੀ ਜੀ ਸ਼ਾਂਤੀ ਹੈ। ਜਦੋਂ ਦਾ ਉਹਨੇ ਮੇਰੇ ਸਿਰ ਦੇ ਉੱਤੇ ਆਪਣਾ ਹੱਥ ਰੱਖਿਆ ਨਾ, ਜਿੱਥੇ ਦੁੱਖ ਮੈਨੂੰ ਦੁਖੀ ਨਹੀਂ ਕਰ ਪਾ ਰਹੇ, ਉੱਥੇ ਇਹੋ ਜੀ ਮੇਰੀ ਅਵਸਥਾ ਬਣ ਗਈ। ਹੁਣ ਮੈਂ ਜਿੱਧਰ ਵੇਖਦਾ ਹਰੇਕ ਦੇ ਵਿੱਚ ਮੈਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਹੀ ਨਜ਼ਰ ਆਉਂਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਮੇਰ ਦੀ ਨਿਗਾਹ ਪਾਈ ਪਿਤਾ ਜੀ ਨੇ, ਤੇ ਮੇਰ ਦੀ ਨਿਗਾਹ ਪਾ ਕੇ ਮੇਰੇ ਹਰੇਕ ਦੁੱਖ ਦੂਰ ਕਰ ਦਿੱਤੇ। ਮੈਂ ਕੱਲ ਵੀ ਸ਼ਾਇਦ ਕਿਹਾ ਸੀ, ਇਹਦਾ ਮਤਲਬ ਇਹ ਨਹੀਂ ਹੁੰਦਾ ਨਾਮ ਜਪਣ ਵਾਲੇ ਬਿਮਾਰ ਨਹੀਂ ਹੁੰਦੇ, ਬੰਦਗੀ ਕਰਨ ਵਾਲਿਆਂ ਦੀ ਸਿਹਤ ਢਿੱਲੀ ਨਹੀਂ ਹੁੰਦੀ। ਬਸ ਗੱਲ ਇੰਨੀ ਹੈ, ਉਹਨਾਂ ਨੂੰ ਇਹ ਚੀਜ਼ ਮਹਿਸੂਸ ਨਹੀਂ ਹੁੰਦੀ। ਉਹ ਕਹਿੰਦੇ ਨੇ ਕੀਤਿਆਂ ਦੁੱਖ ਭੂਖ ਸਦਮਾਰ, ਇਹ ਪੈ ਦਾਤ ਤੇਰੀ ਦਾਤ।
ਦਾਤਿਆ ਸੁੱਖ ਦਿੱਤਾ ਤੇਰਾ ਸ਼ੁਕਰ, ਦੁੱਖ ਦਿੱਤਾ ਤੇਰਾ ਸ਼ੁਕਰ। ਉਦਾਂ ਪਰਚਾ ਨਾ ਪਵੇ, ਪਰਚਿਆਂ ਚੋਂ ਫੇਲ ਸੀ, ਫੇਲ ਹਾਂ ਫੇਲ ਹੀ ਰਹਿਣਾ ਹੈ। ਪਰ ਪਿਆਰਿਓ ਦਿੱਤਾ ਤੇ ਸਭ ਕੁਝ ਉਹਦਾ ਹੀ ਹੈ ਨਾ, ਹੈ ਜੀ। ਜਰਾ ਗੌਰ ਨਾਲ ਤੱਕੋਗੇ ਨਾ, ਉਹਦਾ ਹੱਥ ਆਪਣੇ ਸਿਰ ਦੇ ਉੱਤੇ ਮਹਿਸੂਸ ਕਰੋਗੇ, ਫਿਰ ਆਹ ਦੁੱਖ ਭੁੱਲ ਜਾਣਗੇ, ਫਿਰ ਦੁੱਖ ਦੁਖੀ ਨਹੀਂ ਕਰ ਪਾਉਣਗੇ। ਉਹਦੀ ਫਿਰ ਬਖਸ਼ਿਸ਼ ਵੱਡੀ ਲੱਗੇਗੀ। ਕਦੀ ਵੀ ਆਪਣੇ ਦੁੱਖ ਨੂੰ ਇਹ ਨਾ ਕਹੋ ਤੂੰ ਬੜਾ ਵੱਡਾ ਹੈ, ਉਹ ਦੁੱਖ ਨੂੰ ਇਹ ਕਹੋ ਮੇਰਾ ਗੁਰੂ ਰਾਮਦਾਸ ਦਾਤਾ ਬੜਾ ਵੱਡਾ ਹੈ, ਹੈ ਜੀ। ਕਿਵੇਂ ਕਹਿ ਰਹੇ ਸਹਿ ਪੜਿਓ। ਚਤੁਰ ਦਿਸਾ ਕੀਨੋ ਮਲ ਆਪਣਾ, ਸਿਰਿਓ ਪਰ ਕਰਤਾ ਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਸੋਈ ਸੋਈ ਦੇਵੈ, ਬੋਲੋ ਸੋਈ ਸੋਈ ਦੇਵੈ। ਸਾਰੇ ਕੀਰਤਨ ਕਰੋ। ਸੋਈ ਸੋਈ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਸਾਰੇ ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ, ਦੀਪ ਸਿੰਘ ਧੰਨ ਜੀ, ਬਾਬਾ। ਦੀਪ ਸਿੰਘ ਜੀ। ਅੱਗੇ ਸਾਹਿਬ ਕਹਿੰਦੇ ਕਹਿੰਦੇ ਜਿਹੜੇ ਵੱਡੇ ਮਾਲਕ ਨੇ ਨਾ, ਵੱਡੇ ਮਾਲਕ, ਵੱਡੇ ਮਾਲਕ ਕੌਣ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਵੱਡੇ ਮਾਲਕ ਨੇ ਸਾਡੇ। ਕਹਿੰਦੇ ਵੱਡੇ ਮਾਲਕ ਨੇ ਆਪਣੇ ਸੇਵਕਾਂ ਦੀ ਸਦਾ ਹੀ ਰਾਖੀ ਕੀਤੀ ਹੈ, ਸਦਾ ਹੀ ਉਹ ਰਾਖੀ ਕਰਦੇ ਨੇ ਆਪਣੇ ਪਿਆਰ ਵਾਲਿਆਂ ਦੀ। ਹਰ ਜਨ ਰਾਖੇ ਗੁਰ ਗੋਬਿੰਦ। ਅੱਗੇ ਕਹਿੰਦੇ ਕੰਠ ਲਾਏ ਅਵਗਣ ਸਭ ਮਿਟੇ, ਦਇਆਲ ਪੁਰਖ ਬਖਸ਼ੰਦ। ਕਹਿੰਦੇ ਉਹ ਦਇਆ ਦੇ ਘਰ ਨੇ ਤੇ ਸਾਰਿਆਂ ਨੂੰ ਬਖਸ਼ਣ ਵਾਲੇ ਨੇ, ਤੇ ਆਪਣੇ ਗਲ ਨਾਲ ਲਾ ਕੇ ਸਾਰੇ ਔਗਣੀ ਬੰਦੇ ਦੇ ਮਿਟਾ ਦਿੰਦੇ ਨੇ। ਦੱਸੋ ਇਹੋ ਜਿਹਾ ਲੱਭਣਾ ਦਾਤਾ? ਕਿਸੇ ਨੇ ਪੁੱਛਿਆ ਸੀ ਨਾ, ਮਹਾਰਾਜ ਗੁਰੂ ਰਾਮਦਾਸ ਜੀ ਦੱਸੋ ਤਾਂ ਸਹੀ, ਤੁਸੀਂ ਆਪਣੇ ਸਿੱਖ ਨੂੰ ਕਿੰਨੀ ਕੁ ਵਾਰੀ ਬਖਸ਼ਦੇ ਹੋ? ਕੋਈ ਧਰਮ ਹੈ ਕੋਈ 3 ਵਾਰੀ ਬਖਸ਼ਦਾ ਹੈ, ਕੋਈ 7 ਵਾਰੀ ਬਖਸ਼ਦਾ ਹੈ। ਦੇਖੋ ਚੰਗੇ ਸਾਰੇ ਨੇ, ਪਰ ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਤੁਸੀਂ ਆਪਣੇ ਸਿੱਖ ਨੂੰ ਕਿੰਨੀ ਵਾਰੀ ਬਖਸ਼ਦੇ ਹੋ? ਤੇ ਗੁਰੂ ਰਾਮਦਾਸ ਜੀ ਨੇ ਖੱਦਾਂ ਹੀ ਟਪਾ ਦਿੱਤੀਆਂ। ਇਹ ਨਹੀਂ ਕਿਹਾ 1 ਵਾਰੀ, ਇਹ ਨਹੀਂ ਕਿਹਾ 3 ਵਾਰੀ, 7 ਵਾਰੀ, 10 ਵਾਰੀ, 50, 100, 1000 ਵਾਰੀ। ਗੁਰੂ ਰਾਮਦਾਸ ਕਹਿੰਦੇ ਮੇਰਾ ਸਿੱਖ ਜਿੰਨੀ ਵਾਰੀ ਵੀ ਮਨ ਕਰਕੇ ਸ਼ਰਨ ਵਿੱਚ ਆ ਜਾਵੇਗਾ, ਓਨੀ ਵਾਰੀ ਹੀ ਮੈਨੂੰ ਬਖਸ਼ਣਾ ਪਵੇਗਾ। ਸੋ ਨਿਹਾਲ ਸਤਿ ਸ੍ਰੀ ਅਕਾਲ। ਏਡੇ ਵੱਡੇ ਜੇ ਗੁਰੂ ਰਾਮਦਾਸ, ਬਸ ਤੂੰ ਇੱਕ ਵਾਰੀ ਮਨ ਕਰਕੇ ਢਹਿ ਪੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਆ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ, ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ, ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ। ਆ ਕੇ ਕਦੀ ਤੱਕਿਓ, ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ, 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾਸ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ, ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ, ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ। ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ
5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ। ਔਰ ਗੁਰਦੁਆਰਾ ਸਾਹਿਬ ਵੀ ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ। ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ, 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਮਾਣ ਪਾਰਕ ਦਾ ਮਹੂਰਤ ਕਰਦੇ ਹੀ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ, ਦੋ ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੈ। ਇੱਕ 2-2 5-5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ। ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ। ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ। ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ, ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ, 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।